ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸਟੂਡੈਂਟ ਲੋਨ ਜਿਹੜੇ ਧਾਰਕ ਨੇ ਉਹਨਾਂ ਨੂੰ ਕਹਿੰਦੇ ਵੀ 1 ਜੁਲਾਈ ਤੋਂ ਰੀਪੇਮੈਂਟ ਦੀਆਂ ਦੋ ਨਵੀਆਂ ਆਪਸ਼ਨਸ ਜਿਹੜੀਆਂ ਉਹ ਆਉਣਗੀਆਂ। ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਦੀਆਂ ਜਿਹੜੀਆਂ ਮੌਜੂਦਾ ਐਗਜ਼ਿਸਟਿੰਗ ਰੀਪੇਮੈਂਟ ਆਪਸ਼ਨਸ ਆ ਉਹਦੇ ਨਾਲੋਂ ਕਹਿੰਦੇ ਵੀ ਦੋਨੋਂ ਜਿਹੜੇ ਟਰਮਸ ਆ ਉਹ ਕਾਫੀ ਡਿਫਰੈਂਟ ਹੋਣਗੇ। ਇਨਕਮ ਕੰਟਿੰਜੈਂਟ ਰੀਪੇਮੈਂਟ ਪਲਾਨ ਆਈਸੀਆਰ ਔਰ ਪੇ ਐਜ਼ ਯੂ ਅਰਨ ਪਲਾਨ ਇਹ ਜਿਹੜਾ ਆ ਉਹ ਕਹਿੰਦੇ ਵੀ 2028 ਦੇ ਵਿੱਚ ਖਤਮ ਹੋਣ ਜਾ ਰਿਹਾ ਹੈਗਾ। ਸੋ ਨਵੀਆਂ ਜਿਹੜੀਆਂ ਪੇਮੈਂਟ ਹੋਣਗੀਆਂ ਦਾ ਰੀਪੇਮੈਂਟ ਅਸਿਸਟੈਂਸ ਪਲਾਨ, ਰੈਪ ਪਲਾਨ ਤੇ ਟੀਅਰਡ ਸਟੈਂਡਰਡ ਪਲਾਨ ਜਿਹੜਾ ਉਸ ਦਾ ਰੱਖਿਆ ਜਿਹੜਾ ਗਿਆ ਆ। ਲੱਖਾਂ ਹੀ ਜਿਹੜੇ ਫੈਡਰਲ ਸਟੂਡੈਂਟ ਲੋਨ ਧਾਰਕ ਆ ਉਹਨਾਂ ਨੂੰ ਕਹਿੰਦੇ ਵੀ 1 ਜੁਲਾਈ ਤੋਂ ਇਹ ਜਿਹੜੀਆਂ ਆਪਸ਼ਨਸ ਆ ਉਹ ਦੇਖਣੀਆਂ ਪੈਣਗੀਆਂ। ਜਿਹੜਾ ਬਿਗ ਬਿਊਟੀਫੁਲ ਬੁੱਲ ਨਾਂ ਸੀਗਾ ਉਹਦੇ ਅੰਡਰ ਇਹ ਜਿਹੜੇ ਚੇਂਜਸ ਆ ਉਹ ਲਿਆਂਦੇ ਗਏ ਸੀਗੇ। ਸੋ ਹੁਣ ਇਹ ਜਿਹੜੀਆਂ ਸਟੂਡੈਂਟਸ ਆ ਉਹ ਪਹਿਲਾਂ ਹੀ ਧਿਆਨ ਦੇਣ ਵੀ 1 ਜੁਲਾਈ ਤੋਂ ਜਦੋਂ ਤੁਸੀਂ ਪੇਮੈਂਟਸ ਕਰਨੀਆਂ ਆ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਉਹ ਫਰਕ ਜਿਹੜਾ ਉਹ ਪਵੇਗਾ। ਸੋ ਇਨਕਮ ਦੇ ਆਧਾਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਚੇਂਜਸ ਆ ਉਹ ਹੋਣ ਜਾ ਰਹੀਆਂ ਆ। ਸੋ ਜਿਹੜੇ ਵੀ ਫੈਡਰਲ ਸਟੂਡੈਂਟ ਲੋਨ ਲਏ ਹੋਏ ਆ ਉਹ ਜਿਹੜਾ ਦੇਖ ਕੇ ਜਿਹੜਾ ਉਹ ਚੱਲਣ। ਮੰਥਲੀ ਪੇਮੈਂਟ ਕਹਿੰਦੇ ਵੀ ਅਰਨਿੰਗ ਦੀਆਂ 1 ਤੋਂ 10% ਤੱਕ ਜਿਹੜੀਆਂ ਹੋ ਸਕਦੀਆਂ ਨੇ। ਸੋ ਮੇਕ ਸ਼ੋਰ ਕਰਿਓ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਉਸ ਨੂੰ ਐਡਜਸਟ ਜਿਹੜਾ ਉਹ ਤੁਸੀਂ ਕਰ ਲੈਣਾ। ਰੀਪੇਮੈਂਟ ਅਸਿਸਟੈਂਸ ਪਲਾਨ ਦੇ ਤਹਿਤ ਹੁਣ ਕਹਿੰਦੇ ਵੀ 30 ਸਾਲਾਂ ਬਾਅਦ ਤੁਸੀਂ ਲੋਨ ਮਾਫੀ ਦੀ ਜਿਹੜੀ ਅਰਜੀ ਆ ਉਹ ਜਿਹੜੇ ਹੋ ਸਕੋਗੇ। ਸੋ ਲੋਨ ਫॉरगिवनेस ਜਿਹੜੇ 30 ਸਾਲਾਂ ਬਾਅਦ ਜਿਹੜੀ ਹੋਊਗੀ। ਮੌਜੂਦਾ ਟਾਈਮਲਾਈਨ ਦੇ ਵਿੱਚ ਇਹ 20 ਜਾਂ 25 ਸਾਲ ਬਾਅਦ ਤੁਹਾਨੂੰ ਲੋਨ ਮਾਫੀ ਦੀ ਜਿਹੜੀ ਅਰਜੀ ਆ ਉਹ ਪਾਉਣ ਦੀ ਦਰਖਾਸਤ ਜਿਹੜੀ ਉਹ ਤੁਸੀਂ ਕਰ ਸਕੋਗੇ। ਸੋ ਜਿਹੜਾ ਨਵਾਂ ਰੈਪ ਪ੍ਰੋਗਰਾਮ ਆ ਇਹਦੇ ਵਿੱਚ ਕਹਿੰਦੇ ਵੀ ਜਿਹੜੇ ਫੈਡਰਲ ਸਟੂਡੈਂਟ ਲੋਨ ਬੋਰੋਵਰਸ ਆ ਉਹਨਾਂ ਨੂੰ $50 ਪਹਿਲੇ ਮੰਥਲੀ ਬਿੱਲ ਦੇ ਉੱਤੇ ਆਫ ਮਿਲਣਗੇ ਵੀ ਜੇ ਉਹਨਾਂ ਦਾ ਕੋਈ ਕੁਆਲੀਫਾਈਂਗ ਡਿਪੈਂਡੈਂਟ ਇਸ ਦੇ ਵਿੱਚ ਹੈਗਾ ਆ। ਸੋ ਇੱਕ ਬਿੱਲ ਦੇ ਵਿੱਚ $50 ਜਿਹੜੀ ਆਫ ਆ ਉਹਨਾਂ ਦੇ ਲਈ ਕਿਤੇ ਜਿਹੜੇ ਉਹ ਜਾ ਰਹੇ ਆ ਡਿਪੈਂਡਿੰਗ ਔਨ ਵੀ ਕੀ ਜਿਹੜੀ ਸਿਚੁਏਸ਼ਨ ਹੈਗੀ ਆ। ਸੋ ਮੇਕ ਸ਼ੋਰ ਕਰਿਓ ਜਿਨ੍ਹਾਂ ਦੇ ਵੀ ਫੈਡਰਲ ਸਟੂਡੈਂਟ ਲੋਨਸ ਆ ਵੀ ਉਹ ਜਿਹੜੇ ਚੇਂਜਸ ਆ ਉਹਨਾਂ ਤੋਂ ਤੁਸੀਂ ਅਲਰਟ ਰਹੋ ਵੀ ਤੁਸੀਂ ਕਿਹੜਾ ਜਿਹੜਾ ਪਲਾਨ ਤੁਹਾਡੇ ਲਈ ਜਿਹੜਾ ਉਹ ਬੈਟਰ ਰਹੇਗਾ। ਵੀ ਜਾਂ ਤਾਂ ਆਰਏਪੀ ਪਲਾਨ ਤੁਸੀਂ ਲਓ, ਰੀਪੇਮੈਂਟ ਅਸਿਸਟੈਂਸ ਪਲਾਨ ਤੇ ਜਾਂ ਫਿਰ ਜਿਹੜਾ ਟੀਅਰਡ ਸਟੈਂਡਰਡ ਪਲਾਨ ਆ ਉਸ ਦੇ ਨਾਲ ਤੁਸੀਂ ਜੁੜ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਸਟੂਡੈਂਟ ਲੋਨ ਜਿਹੜੇ ਧਾਰਕ ਨੇ ਉਹਨਾਂ ਨੂੰ ਕਹਿੰਦੇ ਵੀ 1 ਜੁਲਾਈ ਤੋਂ ਰੀਪੇਮੈਂਟ ਦੀਆਂ ਦੋ ਨਵੀਆਂ ਆਪਸ਼ਨਸ ਜਿਹੜੀਆਂ ਉਹ ਆਉਣਗੀਆਂ। ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਦੀਆਂ ਜਿਹੜੀਆਂ ਮੌਜੂਦਾ ਐਗਜ਼ਿਸਟਿੰਗ ਰੀਪੇਮੈਂਟ ਆਪਸ਼ਨਸ ਆ ਉਹਦੇ ਨਾਲੋਂ ਕਹਿੰਦੇ ਵੀ ਦੋਨੋਂ ਜਿਹੜੇ ਟਰਮਸ ਆ ਉਹ ਕਾਫੀ ਡਿਫਰੈਂਟ ਹੋਣਗੇ। ਇਨਕਮ ਕੰਟਿੰਜੈਂਟ ਰੀਪੇਮੈਂਟ ਪਲਾਨ ਆਈਸੀਆਰ ਔਰ ਪੇ ਐਜ਼ ਯੂ ਅਰਨ ਪਲਾਨ ਇਹ ਜਿਹੜਾ ਆ ਉਹ ਕਹਿੰਦੇ ਵੀ 2028 ਦੇ ਵਿੱਚ ਖਤਮ ਹੋਣ ਜਾ ਰਿਹਾ ਹੈਗਾ। ਸੋ ਨਵੀਆਂ ਜਿਹੜੀਆਂ ਪੇਮੈਂਟ ਹੋਣਗੀਆਂ ਦਾ ਰੀਪੇਮੈਂਟ ਅਸਿਸਟੈਂਸ ਪਲਾਨ, ਰੈਪ ਪਲਾਨ ਤੇ ਟੀਅਰਡ ਸਟੈਂਡਰਡ ਪਲਾਨ ਜਿਹੜਾ ਉਸ ਦਾ ਰੱਖਿਆ ਜਿਹੜਾ ਗਿਆ ਆ। ਲੱਖਾਂ ਹੀ ਜਿਹੜੇ ਫੈਡਰਲ ਸਟੂਡੈਂਟ ਲੋਨ ਧਾਰਕ ਆ ਉਹਨਾਂ ਨੂੰ ਕਹਿੰਦੇ ਵੀ 1 ਜੁਲਾਈ ਤੋਂ ਇਹ ਜਿਹੜੀਆਂ ਆਪਸ਼ਨਸ ਆ ਉਹ ਦੇਖਣੀਆਂ ਪੈਣਗੀਆਂ। ਜਿਹੜਾ ਬਿਗ ਬਿਊਟੀਫੁਲ ਬੁੱਲ ਨਾਂ ਸੀਗਾ ਉਹਦੇ ਅੰਡਰ ਇਹ ਜਿਹੜੇ ਚੇਂਜਸ ਆ ਉਹ ਲਿਆਂਦੇ ਗਏ ਸੀਗੇ। ਸੋ ਹੁਣ ਇਹ ਜਿਹੜੀਆਂ ਸਟੂਡੈਂਟਸ ਆ ਉਹ ਪਹਿਲਾਂ ਹੀ ਧਿਆਨ ਦੇਣ ਵੀ 1 ਜੁਲਾਈ ਤੋਂ ਜਦੋਂ ਤੁਸੀਂ ਪੇਮੈਂਟਸ ਕਰਨੀਆਂ ਆ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਉਹ ਫਰਕ ਜਿਹੜਾ ਉਹ ਪਵੇਗਾ। ਸੋ ਇਨਕਮ ਦੇ ਆਧਾਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਚੇਂਜਸ ਆ ਉਹ ਹੋਣ ਜਾ ਰਹੀਆਂ ਆ। ਸੋ ਜਿਹੜੇ ਵੀ ਫੈਡਰਲ ਸਟੂਡੈਂਟ ਲੋਨ ਲਏ ਹੋਏ ਆ ਉਹ ਜਿਹੜਾ ਦੇਖ ਕੇ ਜਿਹੜਾ ਉਹ ਚੱਲਣ। ਮੰਥਲੀ ਪੇਮੈਂਟ ਕਹਿੰਦੇ ਵੀ ਅਰਨਿੰਗ ਦੀਆਂ 1 ਤੋਂ 10% ਤੱਕ ਜਿਹੜੀਆਂ ਹੋ ਸਕਦੀਆਂ ਨੇ। ਸੋ ਮੇਕ ਸ਼ੋਰ ਕਰਿਓ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਉਸ ਨੂੰ ਐਡਜਸਟ ਜਿਹੜਾ ਉਹ ਤੁਸੀਂ ਕਰ ਲੈਣਾ। ਰੀਪੇਮੈਂਟ ਅਸਿਸਟੈਂਸ ਪਲਾਨ ਦੇ ਤਹਿਤ ਹੁਣ ਕਹਿੰਦੇ ਵੀ 30 ਸਾਲਾਂ ਬਾਅਦ ਤੁਸੀਂ ਲੋਨ ਮਾਫੀ ਦੀ ਜਿਹੜੀ ਅਰਜੀ ਆ ਉਹ ਜਿਹੜੇ ਹੋ ਸਕੋਗੇ। ਸੋ ਲੋਨ ਫॉरगिवनेस ਜਿਹੜੇ 30 ਸਾਲਾਂ ਬਾਅਦ ਜਿਹੜੀ ਹੋਊਗੀ। ਮੌਜੂਦਾ ਟਾਈਮਲਾਈਨ ਦੇ ਵਿੱਚ ਇਹ 20 ਜਾਂ 25 ਸਾਲ ਬਾਅਦ ਤੁਹਾਨੂੰ ਲੋਨ ਮਾਫੀ ਦੀ ਜਿਹੜੀ ਅਰਜੀ ਆ ਉਹ ਪਾਉਣ ਦੀ ਦਰਖਾਸਤ ਜਿਹੜੀ ਉਹ ਤੁਸੀਂ ਕਰ ਸਕੋਗੇ। ਸੋ ਜਿਹੜਾ ਨਵਾਂ ਰੈਪ ਪ੍ਰੋਗਰਾਮ ਆ
ਇਹਦੇ ਵਿੱਚ ਕਹਿੰਦੇ ਵੀ ਜਿਹੜੇ ਫੈਡਰਲ ਸਟੂਡੈਂਟ ਲੋਨ ਬੋਰੋਵਰਸ ਆ ਉਹਨਾਂ ਨੂੰ $50 ਪਹਿਲੇ ਮੰਥਲੀ ਬਿੱਲ ਦੇ ਉੱਤੇ ਆਫ ਮਿਲਣਗੇ, ਵੀ ਜੇ ਉਹਨਾਂ ਦਾ ਕੋਈ ਕੁਆਲੀਫਾਈਂਗ ਡਿਪੈਂਡੈਂਟ ਇਸ ਦੇ ਵਿੱਚ ਹੈਗਾ ਆ। ਸੋ ਇੱਕ ਇੱਕ ਬਿੱਲ ਦੇ ਵਿੱਚ $50 ਜਿਹੜੀ ਆਫ ਆ ਉਹਨਾਂ ਦੇ ਲਈ ਕਿਤੇ ਜਿਹੜੇ ਉਹ ਜਾ ਰਹੇ ਆ, ਡਿਪੈਂਡਿੰਗ ਔਨ ਵੀ ਕੀ ਜਿਹੜੀ ਸਿਚੁਏਸ਼ਨ ਹੈਗੀ ਆ। ਸੋ ਮੇਕ ਸ਼ੋਰ ਕਰਿਓ ਜਿਨ੍ਹਾਂ ਦੇ ਵੀ ਫੈਡਰਲ ਸਟੂਡੈਂਟ ਲੋਨਸ ਆ ਵੀ ਉਹ ਜਿਹੜੇ ਚੇਂਜਸ ਆ ਉਹਨਾਂ ਤੋਂ ਤੁਸੀਂ ਅਲਰਟ ਰਹੋ ਵੀ ਤੁਸੀਂ ਕਿਹੜਾ ਜਿਹੜਾ ਪਲਾਨ ਤੁਹਾਡੇ ਲਈ ਜਿਹੜਾ ਉਹ ਬੈਟਰ ਰਹੇਗਾ, ਵੀ ਜਾਂ ਤਾਂ RAP ਪਲਾਨ ਤੁਸੀਂ ਰਹੋ, ਰੀਪੇਮੈਂਟ ਅਸਿਸਟੈਂਸ ਪਲਾਨ, ਤੇ ਜਾਂ ਫਿਰ ਜਿਹੜਾ ਟੀਅਰਡ ਸਟੈਂਡਰਡ ਪਲਾਨ ਆ ਉਸ ਦੇ ਨਾਲ ਤੁਸੀਂ ਜੁੜ ਸਕਦੇ ਆ।